ਉਹ ਇਜ਼ਰਾਈਲ ਤੇ ਗਾਜ਼ਾ ਤੋਂ ਆ ਰਹੀ ਆ। ਵਾਈਸ ਪ੍ਰੈਜ਼ੀਡੈਂਟ JD ਵੈਂਸ ਹੁਣੀ ਵਿਜ਼ਿਟ ਕਰ ਰਹੇ ਆ ਇਜ਼ਰਾਈਲ ਦੇ ਵਿੱਚ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਕਾਫੀ ਫਿਕਰਮੰਦ ਆ ਕਿ ਜਿਹੜਾ ਸੀਜ਼ਫਾਇਰ ਹੋਇਆ ਸੀ, ਕਿਤੇ ਉਹ ਫਾਲ ਅਪਾਰਟ ਨਾ ਹੋ ਜਾਵੇ, ਕਿਤੇ ਉਹ ਟੁੱਟ ਨਾ ਜਾਵੇ। ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ, ਉਹ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਉਹਨਾਂ ਨਾਲ ਮਿਲ ਕੇ ਜਿਹੜੀ ਨੈਗੋਸ਼ੀਏਸ਼ਨ ਡੀਲ ਫੇਰ ਕਰਨ ਜਾ ਰਹੇ ਆ। US ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਇਹ ਅਸੀਂ ਬੇਬੀ ਸਿਟਿੰਗ ਨਹੀਂ ਕਰਨਾ ਚਾਹੁੰਦੇ ਹੈਗੇ, ਵੀ ਹਰ ਵਾਰ ਤੁਸੀਂ ਮਾੜੀ ਜਿਹੀ ਗੱਲ ਹੋਵੇ ਤਾਂ ਫਿਰ ਤੁਸੀਂ ਬੰਬਾਰਡਮੈਂਟ ਸ਼ੁਰੂ ਕਰ ਦਿਓ। ਪਰ ਕਿਉਂਕਿ ਕਰੂਸ਼ੀਅਲ ਬਹੁਤ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹੁਣ ਕ੍ਰੈਡਿਟ ਬੜਾ ਲਿਆ ਵੀ ਮੈਂ ਜੀ ਮਿਡਲ ਈਸਟ ਦੇ ਵਿੱਚ ਸ਼ਾਂਤੀ ਲਿਆਂਦੀ ਹੈਗੀ ਆ। ਟਰੰਪ ਉਹਨਾਂ ਦੇ ਮਿਡਲ ਈਸਟ ਦੇ ਜਿਹੜੇ ਇਨਵਾਏ ਹੈਗੇ ਆ, ਸਟੀਵ ਵਿਟਕੋਫ ਤੇ ਉਹਨਾਂ ਦੇ ਜਿਹੜੇ ਜਵਾਈ ਆ ਜੈਰਡ ਕਸ਼ਨਰ, ਉਹ ਇਸ ਡੀਲ ਦੇ ਮੇਨ ਆਰਕੀਟੈਕਟ ਹੈਗੇ ਆ। ਪਰ ਜਿਸ ਹਿਸਾਬ ਦੇ ਨਾਲ ਹੁਣ 1-2 ਦਿਨਾਂ ਦੇ ਵਿੱਚ ਬੰਬਾਰਡਮੈਂਟ ਹੋਈ ਆ, ਤੇ ਇਹ ਕਾਫੀ ਜ਼ਿਆਦਾ ਜਿਹੜਾ ਕਰੂਸ਼ੀਅਲ ਲੱਗ ਰਿਹਾ ਹੈਗਾ ਵੀ ਇਹ ਡੀਲ ਸਿਰੇ ਵੀ ਚੜੂਗੀ ਕਿ ਨਹੀਂ, ਕਿਉਂਕਿ ਕਈ ਲੋਕਾਂ ਦੀ ਜਿਹੜੀ ਆ ਪਾਲਸਤੀਨੀਅਨ ਮੂਲ ਦੇ ਲੋਕ ਆ, ਉਹਨਾਂ ਦੀ ਮੌਤ ਵੀ ਹੋ ਗਈ ਹੈਗੀ ਆ। ਜੀ ਬਿਲਕੁਲ। JD ਵੈਂਸ ਇਜ਼ਰਾਈਲ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਨੇ ਇਸ ਸੀਜ਼ਫਾਇਰ ਨੂੰ, ਇਸ ਜਿਹੜੀ ਸ਼ਾਂਤੀ ਆਈ ਆ, ਲੜਾਈ ਜਿਹੜੀ ਬੰਦ ਹੋਈ ਆ, ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ। ਸੋ 12 ਦਿਨ ਜਿਹੜੇ ਹਰਜੋਤ ਸਿੰਘ ਜੀ ਹੋ ਚੁੱਕੇ ਨੇ, ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਉਹਨਾਂ ਦੀ ਵਿਜ਼ਿਟ ਹੋਈ ਆ ਜਦੋਂ 12 ਦਿਨ ਦੀ ਇਹ ਟਰੂਸ ਆ, ਉਸ ਦੇ ਵਿੱਚ ਜਿਹੜੀ ਵਾਇਲੈਂਸ ਦੁਬਾਰਾ ਸ਼ੁਰੂ ਹੋ ਚੁੱਕੀ ਆ, ਉਹ ਕਿਤੇ ਉਹਦੇ ਨਾਲ ਡੀਰੇਲ ਕੰਮ ਜਿਹੜਾ ਉਹ ਨਾ ਹੋ ਜਾਵੇ। ਕੱਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਸੀਜ਼ਫਾਇਰ ਟਰੈਕ ਦੇ ਉੱਤੇ ਹੀ ਆ, ਤੇ ਪਰ ਹਮਾਸ ਨੂੰ ਨਾਲ ਉਹਨਾਂ ਨੇ ਧਮਕੀ ਦੇ ਦਿੱਤੀ ਸੀ ਵੀ ਜੇ ਤੁਸੀਂ ਡੀਲ ਨੂੰ ਵਾਇਲੇਟ ਕੀਤਾ ਤਾਂ ਤੁਹਾਨੂੰ ਖਤਮ ਕਰ ਦੇਵਾਂਗੇ। ਪਰ ਇਜ਼ਰਾਈਲ ਨੂੰ ਜਿਹੜਾ ਉਹਨਾਂ ਨੇ ਕੁਝ ਵੀ ਨਹੀਂ ਕਿਹਾ। ਇਜ਼ਰਾਈਲ ਨੂੰ ਉਹਨਾਂ ਨੇ ਖੁੱਲੇ ਹੱਥ ਦਿੱਤੇ ਹੋਏ ਆ ਵੀ ਭਾਈ ਜੋ ਤੁਸੀਂ ਕਰਨਾ ਆ ਉਹ ਕਰੀ ਜਿਹੜੇ ਉਹ ਚੱਲੋ। ਉਹਨਾਂ ਦਾ ਆਪਣਾ ਜਿਹੜਾ ਜਵਾਈ ਜਿਹੜਾ ਉਹਨਾਂ ਦਾ ਮਿਡਲ ਈਸਟ ਦਾ ਐਨਵਾਏ ਵਿਟਕੋਫ, ਤੇ ਹੁਣ ਉਪ ਰਾਸ਼ਟਰਪਤੀ ਜਿਹੜੇ JD ਵੈਂਸ ਆ, ਉਹ ਮੇਕ ਸ਼ੋਰ ਕਰ ਰਹੇ ਆ ਵੀ ਜਿਹੜੀ ਸੀਜ਼ਫਾਇਰ ਡੀਲ ਆ ਉਹ ਬਰਕਰਾਰ ਰਹੇ। ਨਿਊਯਾਰਕ ਟਾਈਮਜ਼ ਸਾਈਟ ਕਰ ਰਹੇ ਸੀਗੇ, ਉਹਨਾਂ ਨੇ ਦੱਸਿਆ ਵੀ US ਅਧਿਕਾਰੀ ਕਹਿ ਰਹੇ ਆ ਵੀ ਪ੍ਰਾਈਮ ਮਿਨਿਸਟਰ ਨੂੰ ਲੈ ਕੇ, ਜਿਹੜੇ ਨੇਤਨਯਾਹੂ ਨੂੰ ਲੈ ਕੇ ਚਿੰਤਾ ਆ ਵੀ ਉਹ ਕਿਤੇ ਡੀਲ ਨੂੰ ਵਕੇਟ ਨਾ ਕਰ ਦੇਵੇ, ਯਾਨੀ ਕਿ ਉਹ ਵਿੱਚ ਹੀ ਛੱਡ ਕੇ ਜਿਹੜੀ ਆ ਡੀਲ ਨੂੰ ਗਾਹ ਨਾ ਜਿਹੜਾ ਉਹ ਤੁਰ ਜਾਵੇ। 153 ਟਨ ਦੇ ਜਿਹੜੇ ਬੰਬ ਆ ਗਾਜ਼ਾ ਦੇ ਵਿੱਚ, ਕਹਿੰਦੇ ਵੀ ਹਮਾਸ ਨੇ ਸੀਜ਼ਫਾਇਰ ਨੂੰ ਬਰੀਚ ਕੀਤਾ ਹੈ, ਇਸ ਲਈ ਉਹਨਾਂ ਨੇ 153 ਟਨ ਦੇ ਜਿਹੜੇ ਬੰਬ ਆ ਉਹ ਗਾਜ਼ਾ ਦੇ ਵਿੱਚ ਫੇਰ ਸੁੱਟੇ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਇੱਕ ਪਾਸੇ ਕਹਿ ਰਹੇ ਵੀ ਤੁਹਾਡੇ ਹੱਥ ਦੇ ਵਿੱਚ ਹਥਿਆਰ ਆ, ਦੂਜੇ ਪਾਸੇ ਤੁਸੀਂ ਉਹ ਦੂਜਾ ਹੱਥ ਜਿਹੜਾ ਸ਼ਾਂਤੀ ਲਈ ਵਧਾਇਆ ਆ, ਤੇ ਕਹਿੰਦੇ ਵੀ ਪੀਸ ਵਿਦ ਦ ਸਟਰੋਂਗ, ਯੂ ਮੇਕ ਪੀਸ ਵਿਦ ਦ ਸਟਰੋਂਗ ਨਾਟ ਵਿਦ ਦ ਵੀਕ, ਵੀ ਕਮਜ਼ੋਰ ਦੇ ਨਾਲ ਨਹੀਂ ਤੁਸੀਂ ਜਿਹੜੀ ਸ਼ਾਂਤੀ ਲਿਆ ਸਕਦੇ, ਤਗੜੇ ਦੇ ਨਾਲ ਹੀ ਜਿਹੜੀ ਉਹ ਸ਼ਾਂਤੀ ਲਿਆਂਦੀ ਜਾਂਦੀ ਹੈ। ਇਜ਼ਰਾਈਲ ਅੱਜ ਤਗੜਾ ਆ ਪਹਿਲਾਂ ਦੇ ਨਾਲੋਂ ਵੀ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ, ਪਰ ਦੇਖੋ ਕਿੰਨਾ ਚਿਰ ਜਿਹੜੀ ਟਰੂਸ ਆ ਉਹ ਰਹਿ ਸਕਦੀ ਆ। ਹਮਾਸ ਦਾ ਜਿਹੜਾ ਚੀਫ ਨੈਗੋਸ਼ੀਏਟਰ ਆ ਜਿਹੜਾ ਹਮਾਸ ਦੇ ਵੱਲੋਂ ਆ, ਖਲੀਲ ਅਲ ਹਾਇਆ, ਉਹ ਕਾਇਰੋ ਦੇ ਵਿੱਚ ਸੀਗਾ, ਤੇ ਉਹਨੇ ਇਹ ਇਨਸਿਸਟ ਕੀਤਾ, ਉਹਨੇ ਕਿਹਾ ਵੀ ਉਹਦਾ ਜਿਹੜਾ ਗਰੁੱਪ ਆ ਤੇ ਹੋਰ ਜਿਹੜੇ ਪੈਲਸਤੀਨੀਅਨ ਫੈਕਸ਼ਨ ਆ, ਉਹ ਸੀਜ਼ਫਾਇਰ ਡੀਲ ਨੂੰ ਬਰਕਰਾਰ ਰੱਖਣ ਦੇ ਲਈ ਵਚਨਬੱਧ ਹੈਗੇ ਆ, ਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਅਖੀਰ ਤੱਕ ਇੰਪਲੀਮੈਂਟ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਜੋ ਮੀਡੀਏਟਰਸ ਤੋਂ ਪਤਾ ਲੱਗਾ ਆ, ਤੇ US ਪ੍ਰੈਜ਼ੀਡੈਂਟ ਨੇ ਰੀਅਸ਼ੋਰ ਕੀਤਾ ਆ ਵੀ ਜਿਹੜਾ ਗਾਜ਼ਾ ਦੇ ਵਿੱਚ ਲੜਾਈ ਆ ਉਹ ਖਤਮ ਹੋ ਚੁੱਕੀ ਹੈਗੀ ਆ। ਸੋ ਕੱਲ ਰਾਤ ਓਵਰਨਾਈਟ ਕਹਿੰਦੇ ਇਜ਼ਰਾਈਲੀ ਅਧਿਕਾਰੀਆਂ ਨੇ ਕਨਫਰਮ ਕੀਤਾ ਵੀ ਹਮਾਸ ਨੇ ਇੱਕ ਹੋਰ ਜਿਹੜੇ ਇਜ਼ਰਾਈਲੀ ਹੌਸਟੇਜ ਜਿਹੜਾ ਜਿਸ ਦੀ ਮੌਤ ਹੋ ਚੁੱਕੀ ਆ, ਉਸ ਦੀ ਜਿਹੜੀ ਲਾਸ਼ ਆ ਉਹ ਰੈੱਡ ਕਰਾਸ ਗਾਜ਼ਾ ਦੇ ਵਿੱਚ ਜਿਹੜੀ ਉਹਨਾਂ ਨੂੰ ਫੜਾ ਦਿੱਤੀ ਹੈਗੀ ਆ। ਸੋ ਕਹਿੰਦੇ ਵੀ 28 ਦੇ ਵਿੱਚੋਂ 13 ਜਿਹੜੀਆਂ ਬੋਡੀਜ਼ ਆ ਉਹ ਇਸ ਟਾਈਮ ਗਾਜ਼ਾ ਦੇ ਵਿੱਚ ਆ ਚੁੱਕੀਆਂ ਨੇ, ਜਿਹੜੇ 28 ਹੌਸਟੇਜਸ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ, ਤੇ 10 ਅਕਤੂਬਰ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਸੋ 2000 ਫੈਲਸਤੀਨੀਅਨ ਪ੍ਰਿਜ਼ਨਰ ਤੇ ਡਿਟੇਨੀ ਇਜ਼ਰਾਈਲ ਦੀਆਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਉਹ ਬੰਦ ਸੀਗੇ, ਉਹਨਾਂ ਚੋਂ ਜਿਹੜੇ 20 ਜਿੰਦਾ ਇਜ਼ਰਾਈਲੀ ਹੌਸਟੇਜ ਆ ਉਹ ਪਿਛਲੇ ਹਫਤੇ ਜਿਹੜੇ ਉਹਨਾਂ ਨੇ ਰਿਲੀਜ਼ ਕੀਤੇ ਸੀ, ਤੇ ਇਹਨਾਂ ਦੇ ਬਦਲੇ 2000 ਫੈਲਸਤੀਨੀ ਜਿਹੜੇ ਉਹ ਰਿਲੀਜ਼ ਕੀਤੇ ਸੀਗੇ। ਸੋ ਇਹ ਵੀ ਜਿਹੜੇ ਇਜ਼ਰਾਈਲ ਵਾਲੇ ਕਹਿ ਰਹੇ ਆ ਵਾਰ-ਵਾਰ ਵੀ ਜਿਹੜੇ ਹਮਾਸ ਵਾਲੇ ਆ ਉਹ ਰਾਹਤ ਸਮੱਗਰੀ ਦੀ ਲੁੱਟ ਖੋਹ ਜਿਹੜੀ ਉਹ ਕਰ ਰਹੇ ਆ,
ਨਿਊਯਾਰਕ ਟਾਈਮਜ਼ ਨੇ ਇੰਟਰਵਿਊ ਕੀਤੀ ਸੀ ਇਜ਼ਰਾਈਲੀ ਫੋਰਸਿਸ ਦੀ, ਤੇ ਉਹਨਾਂ ਦੇ ਜਿਹੜੇ ਉੱਥੇ ਲੀਡਰਸ ਆ ਉਹਨਾਂ ਦੀ, ਤੇ ਉਹਨਾਂ ਨੇ ਕਿਹਾ ਵੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਜਿਹੜੀ ਉਹ ਹੈਗੀ। ਸੋ ਇਹ ਹੁਣ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੀ ਰਾਹਤ ਸਮੱਗਰੀ ਆ ਉਹ ਉੱਥੇ ਪਹੁੰਚਦੀ ਆ, ਜਾਂ ਅਜੇ ਵੀ ਉਸ ਦੇ ਵਿੱਚ ਰੋਕ ਜਿਹੜੀ ਇਜ਼ਰਾਈਲ ਦੇ ਦੁਆਰਾ ਲਗਾਈ ਗਈ ਸੀ ਉਹ ਚਾਲੂ ਰਹੇ।